जे एक छोटी जी कम्युनिटी ਨੂੰ ਕੁੱਟ ਚਾੜ ਕੇ इंदिरा गांधी और राजीव गांधी ਜਿਹੜੀ ਹੈ ਉਹ ਉਹਨਾਂ ਨੇ ਆਪਣਾ ਪੋਲੀਟੀਕਲ ਕਰੀਅਰ ਜਿਹੜਾ ਉਹ ਕੱਢਿਆ ਤੇ ਅਸੀਂ ਤਾਂ ਸਾਡਾ ਤਾਂ ਨਿਸ਼ਾਨਾ ਹੀ ਜਿਹੜਾ ਇਹਨਾਂ ਮਲੇਸ਼ੀਆ ਨੂੰ ਇੱਥੋਂ ਕੱਢਣਾ ਮੁਸਲਮਾਨਾਂ ਈਸਾਈਆਂ ਨੂੰ ਜਾਂ ਇਹਨਾਂ ਨੂੰ ਕਨਵਰਟ ਕਰਨੇ। ਸੁਬਰਾਮਨੀਅਮ ਸਵਾਮੀ ਜਿਹੜਾ ਇਹਨਾਂ ਦਾ ਆਈਡੀਆਲੋਗ ਆਰਐਸਐਸ ਦਾ ਹਾਰਵਰਡ ਦੇ ਵਿੱਚ ਜਿਹੜਾ ਇਕਨੋਮਿਕਸ ਦੀਆਂ ਜਿਹੜੇ ਸਮਰ ਕਲਾਸਿਸ ਵੀ ਲੈਂਦਾ ਸੀ, ਉਹਨੇ ਪਬਲਿਕਲੀ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਜੇ ਮੁਸਲਮਾਨਾਂ ਨੇ ਭਾਰਤ ਦੇ ਵਿੱਚ ਰਹਿਣਾ ਤੇ ਉਹ 100 ਦੇ ਕਰੀਬ ਉਹਨੇ ਨਾਂ ਲੈ ਕੇ ਜੀ ਇਹ ਮਸੀਤਾਂ ਸਾਡੇ ਹਵਾਲੇ ਕਰ ਦੇਣ, ਆਪਣੇ ਆਪ ਨੂੰ ਹਿੰਦੂ ਮੰਨਣ, ਹਿੰਦੂ ਐਲਾਨਣ, ਕਿਉਂਕਿ ਇੱਥੇ ਰਹਿਣ ਵਾਲਾ ਹਰ ਹਿੰਦੂ ਹੈ। ਜ਼ਰੂਰੀ ਨਹੀਂ ਵੀ ਹਰ ਐਕਟ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਆਰਐਸਐਸ ਦੇ ਥੱਲੇ ਹੀ ਕਰਨੇ। ਉਹ ਜਿਵੇਂ ਬਜਰੰਗ ਦਲ ਤੋਂ ਉਹਨਾਂ ਨੇ ਆਸਟ੍ਰੇਲੀਅਨ ਮਿਸ਼ਨਰੀ ਡਾਕਟਰ ਗ੍ਰੈਮ ਸਟੈਨ ਤੋਂ ਉਹਦੇ 2 ਬੱਚੇ ਜਿਉਂਦੇ ਛਡਵਾ ਦਿੱਤੇ। ਵਿਸ਼ਵ ਹਿੰਦੂ ਪਰਿਸ਼ਦ ਨੂੰ ਹੋਰ ਕੰਮ ਤੇ ਲਾਇਆ ਹੋਇਆ, ਉਹਨਾਂ ਤੋਂ ਹੋਰ ਕਿਸਮ ਦਾ ਕੰਮ ਲੈਂਦੇ ਨੇ। ਮਥੁਰਾ ਦੇ ਵਿੱਚ ਵੱਡੀ ਮਸਜਿਦ ਹੈ ਜਿਹਨੂੰ ਸ਼ਾਹੀ ਈਦਗਾਹ ਕਹਿੰਦੇ ਨੇ, ਉਹਦੇ ਨਾਲ ਇੱਕ ਮੰਦਿਰ ਹੈ ਔਰ ਇਹਨਾਂ ਨੇ ਪਹਿਲਾਂ ਇਹ ਪ੍ਰਚਾਰਿਆ ਕਿ ਜੀ ਅਸਲੀ ਕ੍ਰਿਸ਼ਨ ਦਾ ਜਨਮ ਸਥਾਨ ਉਹ ਹੈ ਜਿੱਥੇ ਹੁਣ ਮਸਜਿਦ ਬਣਾਈ ਹੋਈ ਹੈ। 6 ਤਰੀਕ ਨੂੰ ਮਹਾ ਜਲਾਭਿਸ਼ੇਕ ਕਰਾਂਗੇ 6 ਦਸੰਬਰ ਨੂੰ। ਪਹਿਲਾਂ ਅਸੀਂ ਪਿਊਰੀਫਾਈ ਕਰਾਂਗੇ ਕਿਉਂਕਿ ਇਹ ਮੁਸਲਮਾਨਾਂ ਦੇ ਪੈਰ ਪਏ ਨੇ ਔਰ ਇਹ ਇੰਪਿਓਰ ਹੈ, ਇਹਨੂੰ ਪਿਊਰੀਫਾਈ ਕਰਾਂਗੇ, ਮਹਾ ਜਲਾਭਿਸ਼ੇਕ ਕਰਾਂਗੇ ਔਰ ਫਿਰ ਅਸੀਂ ਇਸ ਜਿਹੜਾ ਮਥੁਰਾ ਦੀ ਸ਼ਾਹੀ ਈਦਗਾਹ ਦੇ ਵਿੱਚ ਭਗਵਾਨ ਕ੍ਰਿਸ਼ਨ ਦੀ ਮੂਰਤੀ ਸਥਾਪਿਤ ਕਰਾਂਗੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂ ਮਹਾਸਭਾ ਨੇ ਐਲਾਨ ਕੀਤਾ ਹੈ ਕਿ ਉਹ ਮਥੁਰਾ ਦੀ ਇਤਿਹਾਸਕ ਮਸਜਿਦ ਵਿੱਚ ਭਗਵਾਨ ਕ੍ਰਿਸ਼ਨ ਦੀ ਮੂਰਤੀ ਜਿਹੜੀ ਹੈ ਉਹ ਸਥਾਪਿਤ ਕਰੇਗੀ। ਸੋ ਵਿਊਅਰਸ, ਇਉਂ ਜਾਪਦਾ ਹੈ ਕਿ ਅਯੋਧਿਆ ਦੀ ਬਾਬਰੀ ਮਸਜਿਦ ਨੂੰ ਰਾਮ ਮੰਦਿਰ ਵਿੱਚ ਕਨਵਰਟ ਕਰਨ ਤੋਂ ਬਾਅਦ ਮਥੁਰਾ ਦੀ ਇਤਿਹਾਸਿਕ ਮਸਜਿਦ ਹਿੰਦੂਤਵੀਆਂ ਦੇ ਨਿਸ਼ਾਨੇ ਤੇ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ 6 ਦਸੰਬਰ 1992 ਨੂੰ ਲਗਭਗ 5 ਸਦੀਆਂ ਪੁਰਾਣੀ ਬਾਬਰੀ ਮਸਜਿਦ ਢਾਹ ਢੇਰੀ ਕੀਤੀ ਗਈ, ਬੇਸ਼ੱਕ ਉਸ ਪੀਰੀਅਡ ਦੇ ਵਿੱਚ ਕਾਂਗਰਸ ਦੀ ਹਕੂਮਤ ਸੀ ਦਿੱਲੀ ਦੇ ਵਿੱਚ, ਨਰਸਿਮਹਾ ਰਾਓ, ਬੀਜੇਪੀ ਦੀ ਹਕੂਮਤ ਯੂਪੀ ਦੇ ਵਿੱਚ ਸੀ, ਪਰ ਜਿਵੇਂ ਨਰਸਿਮਹਾ ਰਾਓ ਜਿਹਨੇ ਕਾਂਗਰਸੀ ਧੋਤੀ ਦੇ ਥੱਲੇ ਆਰਐਸਐਸ ਦੀ ਖਾਕੀ ਨਿੱਕਰ ਪਾਈ ਹੋਈ ਸੀ ਔਰ ਈਵਨ ਅਦਾਲਤਾਂ ਦਾ ਵੀ ਰੋਲ ਜਿਹੜਾ ਹੈ ਉਹ ਬਿਲਕੁਲ ਉਹਨਾਂ ਦੇ ਨਾਲ ਹਿੰਦੂਤਵਾ ਵੱਲ ਝੁਕਾਅ ਵਾਲਾ ਸੀ ਔਰ ਕਿਵੇਂ ਦੇਖਦਿਆਂ ਹਜ਼ਾਰਾਂ ਦੀ ਭੀੜ ਨੇ ਬਾਬਰੀ ਮਸਜਿਦ ਨੂੰ ਢਾਹ ਢੇਰੀ ਕੀਤਾ, ਕਿਵੇਂ ਪਲੈਨਡ ਤਰੀਕੇ ਦੇ ਨਾਲ, ਜੋ ਪਹਿਲਾਂ ਹੀ ਪਲੈਨਿੰਗ ਬਣਾਈ ਹੋਈ ਸੀ ਜਿਹਦੇ ਵਿੱਚ ਐਲਕੇ ਅਡਵਾਨੀ, ਵਾਜਪਾਈ, ਮੁਰਲੀ ਮਨੋਹਰ ਜੋਸ਼ੀ, ਇਹ ਸਾਰੇ ਲੋਕ ਸ਼ਾਮਲ ਸੀ। ਵੱਖਰੀ ਕਹਾਣੀ ਹੈ ਕਿ ਕਿਵੇਂ ਉਸ ਢਾਈ ਗਈ ਮਸਜਿਦ ਨੂੰ ਮੰਦਿਰ ਐਲਾਨ ਕੇ ਸੁਪਰੀਮ ਕੋਰਟ ਨੇ ਉੱਥੇ ਮੰਦਿਰ ਬਣਾਉਣਾ ਵੀ ਅਲਾਉ ਕੀਤਾ ਔਰ ਇਹਦੇ ਬਾਵਜੂਦ ਕਿ ਇਹ ਸਾਰੇ ਕ੍ਰਿਮੀਨਲ ਸਨ ਜਿਨ੍ਹਾਂ ਨੇ ਇੱਕ ਇਤਿਹਾਸਕ ਢਾਂਚੇ ਨੂੰ ਤੋੜਿਆ, ਅਲਟੀਮੇਟਲੀ ਸਾਰੇ ਬਰੀ ਵੀ ਹੋਏ, ਕਿਸੇ ਨੂੰ ਕੋਈ ਵੀ ਜਿਹੜਾ ਹੈ ਕਿਸੇ ਜਵਾਬਦੇਹ ਨਹੀਂ ਬਣਾਇਆ ਗਿਆ। ਲੇਕਿਨ ਉਸ ਪੀਰੀਅਡ ਦੇ ਵਿੱਚ ਹੀ ਇਹ ਗੱਲ ਬੜੀ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਹਿੰਦੂਤਵਾ ਦੀ ਨੀਤੀ ਜਿਹੜੀ ਇਹੀ ਬੀਜੇਪੀ ਜਿਹਦੇ ਕੋਲ 1984 ਦੀਆਂ ਪਾਰਲੀਮੈਂਟ ਚੋਣਾਂ ਜਦੋਂ ਕਿ ਰਾਜੀਵ ਗਾਂਧੀ 300 ਤੋਂ ਜ਼ਿਆਦਾ ਸੀਟਾਂ ਲਿਜਾਂਦੇ, ਬੀਜੇਪੀ ਨੂੰ ਸਿਰਫ 2 ਸੀਟਾਂ ਮਿਲੀਆਂ ਸੀ, ਪਾਰਲੀਮੈਂਟ ਦੇ ਵਿੱਚ 2 ਸੀਟਾਂ ਸੀ। ਔਰ ਉਦੋਂ ਕੀ ਉਹਨਾਂ ਨੇ ਦੇਖਿਆ ਕਿ ਵੀ ਜੇ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਟਾਰਗੇਟ ਕਰਕੇ ਜਿਹੜੀ ਇੰਦਰਾ ਗਾਂਧੀ ਦੀ ਆਪਣੀ ਸੀਟ ਤੋਂ ਉਹਨੂੰ ਅਨਸੀਟ ਕਰ ਦਿੱਤਾ ਸੀ ਇਲਾਹਾਬਾਦ ਹਾਈ ਕੋਰਟ ਨੇ, ਜਿਸ ਤੋਂ ਬਾਅਦ ਜੈ ਪ੍ਰਕਾਸ਼ ਨਰਾਇਣ ਨੇ ਟੋਟਲ ਰੈਵੋਲੂਸ਼ਨ ਦੇ ਨਾਂ ਥੱਲੇ ਜਿਹੜਾ ਉਹ ਸ਼ੁਰੂਆਤ ਕੀਤੀ, ਉਸ ਦੇ ਖਿਲਾਫ ਐਜੀਟੇਸ਼ਨ, ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਐਮਰਜੈਂਸੀ ਤੋਂ ਬਾਅਦ ਇੱਕ ਵਾਰ ਇੰਦਰਾ ਗਾਂਧੀ ਜਿਹੜੀ ਹੈ ਬਿਲਕੁਲ ਹਾਰੀ, ਆਪਣੀ ਸੀਟ ਵੀ ਹਾਰ ਗਈ। ਲੇਕਿਨ ਵਾਪਸ ਜਦੋਂ ਆਉਂਦੀ ਹੈ 84 ਤੱਕ ਉਹਨੇ ਉਹ ਮਾਹੌਲ ਕ੍ਰੀਏਟ ਕੀਤਾ ਹੈ, ਸਿੱਖਾਂ ਨੂੰ ਸਬਕ ਸਿਖਾਉਣਾ ਵੀ ਮੇਨ ਜਿਹੜਾ ਉਹਦਾ ਨਿਸ਼ਾਨਾ ਸੀ, ਪਰ ਉਸ ਸਬਕ ਸਿਖਾਉਣ ਤੋਂ ਬਾਅਦ ਉਹਦੇ 'ਚੋਂ ਪਾਰਲੀਮੈਂਟ ਦੀ ਜਿਹੜੀ ਹੈ ਅਗਲੀਆਂ ਚੋਣਾਂ ਦੀ ਵਿਕਟਰੀ ਕੱਢਣੀ ਸੀ, ਉਹ ਤਾਂ ਨਹੀਂ ਕੱਢ ਸਕੀ, ਉਹ ਤਾਂ ਨਰਕਗਾਮੀ ਹੋਈ। ਹਾਲਾਂ ਉਹਦਾ ਮੁੰਡਾ 300 ਤੋਂ ਵੱਧ ਸੀਟਾਂ ਲੈ ਕੇ ਜਿੱਤਿਆ। ਸੋ ਇਹ ਸੀ ਜਿਹਨੂੰ ਕਹਿੰਦੇ ਨੇ ਟੂ ਟੇਕ ਏ ਪੇਜ ਆਊਟ ਆਫ ਦਾ ਬੁੱਕ। ਸੋ ਬੀਜੇਪੀ ਜਾਂ ਹਿੰਦੂਤਵੀਆਂ ਨੇ ਜਿਹੜੇ ਆਪਣਾ ਹਿੰਦੂਤਵਾ ਦਾ ਏਜੰਡਾ ਤਾਂ 1920 ਤੋਂ ਹੀ ਚਲਾ ਰਹੇ ਸੀ, ਪਰ ਉਹਨਾਂ ਨੂੰ ਇਹ ਲੱਗਾ ਕਿ ਵੀ ਜੇ ਇੱਕ ਛੋਟੀ ਜਿਹੀ ਕਮਿਊਨਿਟੀ ਨੂੰ ਕੁੱਟ ਚਾੜ ਕੇ
इंदिरा गांधी और राजीव गांधी ਜਿਹੜੀ ਹੈ ਉਹ ਉਹਨਾਂ ਨੇ ਆਪਣਾ ਪੋਲੀਟੀਕਲ ਕਰੀਅਰ ਜਿਹੜਾ ਉਹ ਕੱਢਿਆ ਤੇ ਅਸੀਂ ਤਾਂ ਸਾਡਾ ਤਾਂ ਨਿਸ਼ਾਨਾ ਹੀ ਜਿਹੜਾ ਇਹਨਾਂ ਮਲੇਸ਼ੀਆ ਨੂੰ ਇੱਥੋਂ ਕੱਢਣਾ, ਮੁਸਲਮਾਨਾਂ ਈਸਾਈਆਂ ਨੂੰ ਜਾਂ ਇਹਨਾਂ ਨੂੰ ਕਨਵਰਟ ਕਰਨਾ। ਸੋ ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਜਾਂਦੀ ਹੈ ਹਿੰਦੂ ਤਵੀਆਂ ਵੱਲੋਂ ਤਾਂ ਉਸ ਨੂੰ ਜਸ਼ਨ ਦੇ ਤੌਰ ਤੇ ਮਨਾਇਆ ਹੀ ਗਿਆ। ਪਾਰਲੀਮੈਂਟ ਦੇ ਗਲਿਆਰਿਆਂ ਦੇ ਵਿੱਚ ਜਿਹੜੇ ਇਹਨਾਂ ਦੇ ਥੋੜੇ ਬਹੁਤ ਅਪਰ ਹਾਊਸ ਦੇ ਮੈਂਬਰ ਔਰ ਦੂਜੇ ਨਾਰੇ ਪਾਰਲੀਮੈਂਟ ਦੇ ਵਿੱਚ ਗੂੰਜੇ ਸੀ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ। ਔਰ ਇਹ ਉਹੀ ਪੀਰੀਅਡ ਹੈ ਜਦੋਂ ਕਿ ਸੁਬਰਾਮਨੀਅਮ ਸਵਾਮੀ ਜਿਹੜਾ ਇਹਨਾਂ ਦਾ ਆਈਡੀਆਲੋਗ RSS ਦਾ ਹਾਰਵਰਡ ਦੇ ਵਿੱਚ ਜਿਹੜਾ ਇਕਨੋਮਿਕਸ ਦੀਆਂ ਜਿਹੜੇ ਸਮਰ ਕਲਾਸਿਸ ਵੀ ਲੈਂਦਾ ਸੀ, ਉਹਨੇ ਪਬਲਿਕਲੀ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਜੇ ਮੁਸਲਮਾਨਾਂ ਨੇ ਭਾਰਤ ਦੇ ਵਿੱਚ ਰਹਿਣਾ ਤੇ ਉਹ 100 ਦੇ ਕਰੀਬ ਉਹਨੇ ਨਾਂ ਲੈ ਕੇ ਜੀ ਇਹ ਮਸੀਤਾਂ ਸਾਡੇ ਹਵਾਲੇ ਕਰ ਦੇਣ, ਆਪਣੇ ਆਪ ਨੂੰ ਹਿੰਦੂ ਮੰਨਣ, ਹਿੰਦੂ ਐਲਾਨਣ, ਕਿਉਂਕਿ ਇੱਥੇ ਰਹਿਣ ਵਾਲਾ ਹਰ ਹਿੰਦੂ ਹੈ। ਅਦਰਵਾਈਜ਼ ਇਹਨਾਂ ਦੇ ਨਾਲ ਉਹੀ ਹੋਣਾ ਚਾਹੀਦਾ ਹੈ ਜੋ ਸਪੇਨ ਦੇ ਵਿੱਚ 1492 ਚ ਸਪੈਨਿਸ਼ ਇਨਕੁਇਜ਼ੀਸ਼ਨ ਵੇਲੇ ਹੋਇਆ। ਔਰ ਉਸ ਤੋਂ ਬਾਅਦ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰਸ ਔਰ ਪ੍ਰੋਗਰੈਸਿਵ ਸਟੂਡੈਂਟਸ ਔਰ ਸਿੱਖ ਸਟੂਡੈਂਟਸ ਨੇ ਉਹਨਾਂ 'ਚ ਦੂਸਰੇ ਵੀ ਮੁਸਲਮਾਨ ਸਟੂਡੈਂਟਸ ਵੀ ਪੂਰਾ ਕੈਂਪੇਨ ਕਰਕੇ ਇਹਦੇ ਤੇ ਸੁਬਰਾਮਨੀਅਮ ਸਵਾਮੀ ਦੇ ਇੱਥੇ ਜਿਹੜਾ ਆ ਕੇ ਪੜ੍ਹਾਉਣ ਤੇ ਪਾਬੰਦੀ ਲਾਈ, ਕਿਉਂਕਿ ਉਸੇ ਇੰਟਰਵਿਊ 'ਚ ਉਹਨੇ ਇਹ ਕਿਹਾ ਸੀ ਕਿ ਜੇ ਮੁਸਲਮਾਨ ਇਹ ਸਾਡੇ ਹਵਾਲੇ ਨਹੀਂ ਕਰਦੇ ਮਸੀਤਾਂ ਔਰ ਇਹ ਨਹੀਂ ਮੰਨਦੇ, ਇਹਨਾਂ ਨੂੰ ਡੀਫਰੈਂਚਾਈਜ਼ ਕਰ ਦੇਣਾ ਚਾਹੀਦਾ, ਇਹਨਾਂ ਤੋਂ ਵੋਟ ਦਾ ਹੱਕ ਹੀ ਲੈ ਲੈਣਾ ਚਾਹੀਦਾ, ਇਹਨਾਂ ਨੂੰ ਤੁਸੀਂ ਵੈਸੇ ਹੀ ਜਿਹੜਾ ਨਾਨ ਸਿਟੀਜ਼ਨ ਬਣਾ ਦਿਓ ਔਰ ਇਰਰੈਲੇਵੈਂਟ ਕਰ ਦਿਓ। ਜੋ ਕੰਮ ਇਹ ਹੁਣ ਅਸਾਮ ਔਰ ਦੂਜੇ ਜਿਹਦੇ ਥੱਲੇ ਇਹਨਾਂ ਨੇ CAA ਜਾਂ NRP ਐਕਟ ਵਗੈਰਾ ਪਾਸ ਕੀਤੇ। ਲੇਕਿਨ ਜਿਵੇਂ ਇਸ ਸਾਰੇ ਤੋਂ ਬਾਅਦ ਭਾਰਤ ਦਾ ਇਮੇਜ ਇੰਟਰਨੈਸ਼ਨਲ ਬੀਟਿੰਗ ਉਹਨੂੰ ਹੋਈ, ਕਿਸਾਨ ਲਹਿਰ ਦੇ ਚੱਲਦਿਆਂ ਜਿਵੇਂ ਇਹਨਾਂ ਦਾ ਹੋਰ ਵੀ ਜਿਹੜਾ ਕਰੂਪ ਚਿਹਰਾ ਸਾਹਮਣੇ ਆਇਆ, ਕੁਛ ਹਲਕਿਆਂ ਵੱਲੋਂ ਜਿਹੜੇ ਲੋਕ ਇਹ ਸਮਝਦੇ ਹੁੰਦੇ ਨੇ ਜੀ ਨਹੀਂ ਜਿਸ ਬਾਰੇ ਉਹ ਕਿਸੇ ਨੇ ਕਿਹਾ ਕਿ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ, ਕਿਹਾ ਗਿਆ ਕਿ ਜੀ ਨਹੀਂ ਇਹ ਹੁਣ ਉਹ ਨਹੀਂ ਜਿੰਨਾ ਕਿ ਇਹਨਾਂ ਨੇ ਕਰਨਾ ਸੀ ਕਰ ਲਿਆ, ਹੁਣ ਐਸਟੈਬਲਿਸ਼ ਹੋ ਗਏ ਨੇ। ਲੇਕਿਨ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਇਹਨਾਂ ਨੇ ਆਪਣੇ 72 ਆਊਟਫਿਟ ਖੜੇ ਕੀਤੇ ਹੋਏ ਨੇ, ਜ਼ਰੂਰੀ ਨਹੀਂ ਵੀ ਹਰ ਐਕਟ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ RSS ਦੇ ਥੱਲੇ ਹੀ ਕਰਨਾ। ਉਹ ਜਿਵੇਂ ਬਜਰੰਗ ਦਲ ਤੋਂ ਉਹਨਾਂ ਨੇ ਆਸਟ੍ਰੇਲੀਅਨ ਮਿਸ਼ਨਰੀ ਡਾਕਟਰ ਗ੍ਰੈਮ ਸਟੈਨ ਤੋਂ ਉਹਦੇ 2 ਬੱਚੇ ਜਿਉਂਦੇ ਛਡਵਾਤੇ, ਵਿਸ਼ਵ ਹਿੰਦੂ ਪਰਿਸ਼ਦ ਨੂੰ ਹੋਰ ਕੰਮ ਤੇ ਲਾਇਆ ਹੋਇਆ, ਉਹਨਾਂ ਤੋਂ ਹੋਰ ਕਿਸਮ ਦਾ ਕੰਮ ਲੈਂਦੇ ਨੇ। ਇਸੇ ਤਰ੍ਹਾਂ ਦੀ ਆਊਟਫਿਟ ਹਿੰਦੂ ਮਹਾਸਭਾ ਜਿਹਦਾ ਹੈੱਡ ਸਾਵਰਕਰ ਰਿਹਾ ਹੈ, ਜਿਸ ਸਾਵਰਕਰ ਨੂੰ ਭਾਰਤ ਰਤਨ ਦੇਣ ਨੂੰ ਫਿਰਦੇ ਨੇ ਔਰ ਜਿਸ ਸਾਵਰਕਰ ਦੀ ਵਿਚਾਰਧਾਰਾ ਨੂੰ ਸਾਰੇ ਅੱਜ ਡਿਫੈਂਡ ਕਰ ਰਹੇ ਨੇ, ਉਹਨੇ ਹੀ ਹਿੰਦੂ ਮਹਾਸਭਾ ਦਾ ਪ੍ਰਧਾਨ ਰਿਹਾ। ਔਰ ਹਿੰਦੂ ਮਹਾਸਭਾ ਇੱਕ ਪਾਸੇ ਨਥੂਰਾਮ ਗੋਡਸੇ ਨੂੰ ਮਹਾਤਮਾ ਬਣਾਉਣ ਤੇ ਲੱਗੀ ਹੋਈ ਹੈ ਤੇ ਗਾਂਧੀ ਨੂੰ ਜਿਹੜਾ ਹੈ ਉਹ ਠੱਗ ਜਾਂ ਨਾ ਹਿੰਦੂ ਬਣਾਉਣ ਸਾਬਤ ਕਰਨ ਤੇ ਲੱਗੀ ਹੋਈ ਹੈ। ਉਹ ਗੋਡਸੇ ਦਾ ਬੁੱਤ ਵੀ ਲਾ ਰਹੇ ਨੇ, ਅੰਬਾਲਾ ਜੇਲ੍ਹ ਦੀ ਮਿੱਟੀ ਲੈ ਕੇ ਗਏ, ਮੱਧ ਪ੍ਰਦੇਸ਼ ਸ਼ਹੀਦਾਂ ਦੇ ਗੋਡਸੇ ਦੇ ਬੁੱਤ ਲਾਉਣੇ ਨੇ। ਹੁਣ ਜਿਹੜਾ ਨਾਅਰਾ 1992 ਚ 6 ਦਸੰਬਰ ਤੋਂ ਬਾਅਦ ਪਾਰਲੀਮੈਂਟ ਦੇ ਗਲਿਆਰਿਆਂ 'ਚ ਉਹਨਾਂ ਨੇ ਲਾਇਆ ਸੀ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ, ਉਹਦਾ ਫਾਲੋਅਪ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ। ਔਰ ਹਿੰਦੂ ਮਹਾਸਭਾ ਨੇ ਐਲਾਨ ਕੀਤਾ ਹੈ ਕਿ 6 ਦਸੰਬਰ ਨੂੰ, ਕਿਉਂਕਿ 6 ਦਸੰਬਰ ਉਹਨਾਂ ਨੇ ਜੋੜਿਆ ਉਹੀ ਬਾਬਰੀ ਮਸਜਿਦ, ਉਹਨਾਂ ਨੇ ਕਿਹਾ ਜੀ ਕਿ ਜਿਹੜੀ ਮਥੁਰਾ ਦੇ ਵਿੱਚ ਵੱਡੀ ਮਸਜਿਦ ਹੈ ਜਿਹਨੂੰ ਸ਼ਾਹੀ ਈਦਗਾਹ ਕਹਿੰਦੇ ਨੇ, ਉਹਦੇ ਨਾਲ ਇੱਕ ਮੰਦਿਰ ਹੈ। ਔਰ ਇਹਨਾਂ ਨੇ ਪਹਿਲਾਂ ਇਹ ਪ੍ਰਚਾਰਿਆ ਕਿ ਜੀ ਅਸਲੀ ਕ੍ਰਿਸ਼ਨ ਦਾ ਜਨਮ ਸਥਾਨ ਉਹ ਹੈ ਜਿੱਥੇ ਹੁਣ ਮਸਜਿਦ ਬਣਾਈ ਹੋਈ ਹੈ, ਵੀ ਅਸੀਂ ਇਸ ਨੂੰ ਜਿਹੜਾ ਢਾਹ ਕੇ ਇੱਥੇ ਮੰਦਿਰ ਬਣਾਉਣਾ ਔਰ ਇਹੀ ਅਸਲੀ ਕ੍ਰਿਸ਼ਨ ਦਾ ਜਨਮ। ਜਿਵੇਂ ਅਯੁੱਧਿਆ 'ਚ ਇਹਨਾਂ ਨੇ ਫਰਜ਼ੀ ਰਾਮ ਦਾ ਜਨਮ ਸਥਾਨ ਸਾਬਤ ਕਰਨ ਦੇ ਲਈ ਆਰਕੀਓਲੋਜੀਕਲ ਔਰ ਦੂਜੇ ਸਭ ਨੂੰ ਵੀ ਇਸਤੇਮਾਲ ਕੀਤਾ। ਹੁਣ ਇਹਨਾਂ ਨੇ ਇਹਨਾਂ ਦਾ ਉੱਥੇ ਤਾਂ ਬਣ ਗਿਆ, ਬਣ ਰਿਹਾ ਔਰ ਕਰੋੜਾਂ ਰੁਪਈਆ ਲੋਕਾਂ ਦਾ ਟੈਕਸ ਪੇਅਰ ਮਨੀ ਇਸਤੇਮਾਲ ਹੋ ਰਹੀ ਹੈ। ਔਰ ਹਿੰਦੂ ਮਹਾਸਭਾ ਨੇ ਐਲਾਨ ਕੀਤਾ ਹੈ ਕਿ ਜੀ ਅਸੀਂ 6 ਤਰੀਕ ਨੂੰ ਮਹਾ ਜਲਾਭਿਸ਼ੇਕ ਕਰਾਂਗੇ। 6 ਦਸੰਬਰ ਨੂੰ ਪਹਿਲਾਂ ਅਸੀਂ ਪਿਊਰੀਫਾਈ ਕਰਾਂਗੇ ਕਿਉਂਕਿ ਇਹ ਮੁਸਲਮਾਨਾਂ ਦੇ ਪੈਰ ਪਏ ਨੇ ਔਰ ਇਹ ਇੰਪਿਓਰ ਹੈ, ਇਹਨੂੰ ਪਿਊਰੀਫਾਈ ਕਰਾਂਗੇ, ਮਹਾ ਜਲਾਭਿਸ਼ੇਕ ਕਰਾਂਗੇ ਔਰ ਫਿਰ ਅਸੀਂ ਇਸ ਜਿਹੜਾ ਮਥੁਰਾ ਦੀ ਸ਼ਾਹੀ ਈਦਗਾਹ ਦੇ ਵਿੱਚ ਭਗਵਾਨ ਕ੍ਰਿਸ਼ਨ ਦੀ ਮੂਰਤੀ ਸਥਾਪਿਤ ਕਰਾਂਗੇ, ਕਿਉਂਕਿ ਇਹ ਮੰਦਿਰ ਸੀ ਔਰ ਇਹ
ਜਿਹੜਾ ਹੈ ਇਹਨੂੰ ਅਸੀਂ ਵਾਪਸ ਮੰਦਿਰ ਬਣਾਵਾਂਗੇ ਜੀ। ਔਰ ਇਹ ਉਹਨਾਂ ਨੇ ਐਲਾਨ ਕੀਤਾ। ਬਾਕੀ ਤਾਂ ਕਿਉਂਕਿ ਹਕੂਮਤ ਉਹਨਾਂ ਦੀ ਹੈ, ਯੋਗੀ ਗੁੰਡਾ, ਹੁਣ ਚੋਣਾਂ ਵੀ ਆਣੀਆਂ ਨੇ ਯੂਪੀ ਦੇ ਵਿੱਚ, ਉਹਦੇ ਲਈ ਪੂਰਾ ਚੱਲ ਰਿਹਾ ਕੰਮ। ਤੇ ਖਬਰ ਵੀ ਇਹੀ ਹੈ ਕਿ ਜੀ ਉਹਨਾਂ ਨੇ ਮੈਜਿਸਟ੍ਰੇਟ ਨੇ ਦਫਾ 144 ਲਾਤੀ ਇਨ ਮਥੁਰਾ ਆਫਟਰ ਹਿੰਦੂ ਮਹਾਸਭਾ ਥ੍ਰੈਟ ਟੂ ਇੰਸਟਾਲ ਲਾਰਡ ਕ੍ਰਿਸ਼ਨਾ ਆਈਡਲ ਇਨ ਮੌਸਕ। ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਤਾਂ ਕੋਈ ਪਰਮਿਸ਼ਨ ਨਹੀਂ ਦਿੱਤੀ। ਲੇਕਿਨ ਇਸ ਤੋਂ ਤੁਸੀਂ ਇਹ ਦੇਖ ਲਓ ਕਿ ਵੀ RSS ਨੇ ਹੁਣ ਨੈਕਸਟ ਆਪਣਾ ਗੋਲ ਜਿਹੜਾ ਜੋ ਕੁਛ ਉਹਨਾਂ ਨੇ ਅਯੁੱਧਿਆ ਦੇ ਵਿੱਚ ਕੀਤਾ ਇਹੀ ਡਰਾਮੇਬਾਜ਼ੀ ਹੋਏਗੀ। ਇਸ ਵਾਰ ਸ਼ਾਇਦ ਜ਼ਿਆਦਾ ਡਰਾਮੇਬਾਜ਼ੀ ਵੀ ਨਾ ਕਰਨੀ ਪਏ ਕਿਉਂਕਿ ਆਲਰੇਡੀ ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਡਰਾ ਲਿਆ ਹੋਇਆ। ਜਦੋਂ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਜੀ ਉੱਥੇ ਮੰਦਿਰ ਬਣਾ ਦਿਓ, ਕੋਈ ਮੁਸਲਮਾਨ ਭਾਰਤ ਦਾ ਬੋਲਿਆ ਨਹੀਂ ਹੈ ਕਿਉਂਕਿ ਉਹਨਾਂ ਨੇ ਤਾਂ ਕਿਹਾ ਜਾਨ ਉਹਨਾਂ ਨੂੰ ਲੱਗਦਾ ਸੀ ਵੀ ਚਲੋ ਜੇ ਅਯੁੱਧਿਆ ਛੱਡ ਕੇ ਜਾਨ ਛੁੱਟ ਗਈ ਅਯੁੱਧਿਆ ਦੇ ਕੇ ਤਾਂ ਕੋਈ ਨਹੀਂ ਅਸੀਂ ਤਾਂ ਰਹੀਏ। ਪਰ ਇਹਨਾਂ ਨੂੰ ਇਹ ਭੁੱਲ ਜਾਂਦਾ ਹੈ, ਐਵੇਂ ਤਾਂ ਕਹਿਣਗੇ ਨਾ ਕਿ ਜੀ ਆਪਣੇ ਕਿਸਾਨ ਜਾਂ ਜੱਟ ਖੇਤ ਦੀ ਵੱਟ ਤੋਂ ਬੰਦਾ ਵੱਢ ਦਿੰਦੇ ਨੇ, ਉਹ ਵੱਟ ਤੋਂ ਨਹੀਂ ਕਹਿੰਦੇ ਜੀ ਕਿੰਨੀ ਵੱਟ ਤੋਂ ਨਹੀਂ, ਉਹਨਾਂ ਨੂੰ ਇੰਟੈਂਸ਼ਨ ਦਾ ਪਤਾ ਹੁੰਦਾ ਕਿ ਜਿਹੜਾ ਅੱਜ ਵੱਟ ਵੱਢ ਕੇ ਆਪਣੇ ਖੇਤ ਨਾਲ ਰਲਾ ਲਿਆ ਜੇ ਇਹਨੂੰ ਮੈਂ ਨਾ ਰੋਕਿਆ ਤੇ ਇਹਨੇ ਮੇਰਾ ਖੇਤ ਖਾ ਜਾਣਾ। ਸੋ ਜੇ ਇਸ ਗੱਲ ਨੂੰ ਇਹ ਖਲੋ ਜਾਂਦਾ ਦੁਬਾਰਾ ਕਿ ਭਾਈ ਨਹੀਂ ਇਹ ਜਿਹੜਾ ਗਲਤ ਹੈ, ਲੇਕਿਨ ਹੁਣ ਇਸ ਤੱਕ ਆ ਗਏ ਨੇ। ਔਰ ਦੂਸਰੇ ਪਾਸੇ RSS ਮੁਖੀ ਤਾਂ ਡੰਕੇ ਦੀ ਚੋਟ ਤੇ ਇਹ ਕਹਿ ਰਿਹਾ, ਪਿਛਲੇ ਦਿਨਾਂ 'ਚ ਵੀ ਇਹਨੇ ਮੋਹਨ ਭਾਗਵਤ ਨੇ ਕਿਹਾ हिंदू जहाँ कमज़ोर वहाँ भारत की अखंडता खतरे में। उन्हें कहा जी भारत और हिंदुत्व इक्को ही है, ਜਦੋਂ तक जड़ा हमें हिंदू ही भारत है और भारत ही हिंदू है, इस तथ्य को मजबूत बनाने की ज़रूरत है कि इंडिया इज़ हिंदू एंड हिंदू इज़ इंडिया। और जिथे जड़ा साड़ी हिंदुत्व कमज़ोर है वो इशारा कर रहा पंजाब वाल, कश्मीर वाल ਜਾਂ ਨਾਰਥ ਈਸਟ ਦੇ ਨਾਗਾਲੈਂਡ, ਮਿਜ਼ੋਰਮ ਵੱਲ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਨੇ ਤੁਸੀਂ ਸਮਾਜ ਦਾ ਪ੍ਰਾਈਡ ਤਾਂ ਹੀ ਜਿਹੜਾ ਕਰ ਸਕਦੇ ਹੋ, ਹਿੰਦੂਤਵਾ ਕੋ ਭਾਰਤ ਸੇ ਔਰ ਭਾਰਤ ਕੋ ਹਿੰਦੂਤਵਾ ਸੇ ਅਲੱਗ ਨਹੀਂ ਕੀਤਾ ਜਾ ਸਕਦਾ। ਔਰ ਉਹਨੇ ਕਿਹਾ ਕਿ ਇਹ ਤਾਂ ਅੰਗਰੇਜ਼ਾਂ ਨੇ ਜਿਹੜਾ ਲਿਆ ਕੇ ਸੈਕੂਲਰਿਜ਼ਮ ਔਰ ਇਹ ਉਹ ਕਰਤਾ, ਅਦਰਵਾਈਜ਼ ਜਿਹੜਾ ਅਸੀਂ ਸਾਡਾ ਭਾਰਤ ਦਾ ਮਤਲਬ ਹਿੰਦੂਤਵ ਹੈ ਤੇ ਹਿੰਦੂਤਵ ਦਾ ਮਤਲਬ ਭਾਰਤ ਹੈ। ਸੋ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਜੋ ਡਰਾਮੇਬਾਜ਼ੀ ਅਯੁੱਧਿਆ ਦੀ ਉਸ ਬਾਬਰੀ ਮਸਜਿਦ ਨੂੰ ਢਾਣ ਦੇ ਲਈ ਕਰਕੇ ਮੰਦਰ ਤੱਕ ਗੱਲ ਪਹੁੰਚਾਈ ਗਈ, ਹੁਣ ਹਿੰਦੂ ਮਹਾਸਭਾ ਨੂੰ ਅੱਗੇ ਕਰਕੇ ਜਿਹੜਾ ਮਥੁਰਾ ਦੇ ਉੱਤੇ ਉਹ ਡਰਾਮੇਬਾਜ਼ੀ ਸ਼ੁਰੂ ਕਰ ਦਿੱਤੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਗਤ ਲੈਣੇ ਬ੍ਰੇਕ ਔਰ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166691984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।